ਮਰਨਗੇ ਉਹ ਜੋ ਚੁੱਪ ਨੇ, ਕੋਈ ਗੋਲੀ ਨਾਲ, ਕੋਈ ਧੱਕਾ ਮੁੱਕੀ ਦੇ ਨਾਲ, ਕੋਈ ਭੁੱਖ ਦੇ ਨਾਲ। ਇਹ ਲਾਈਨਾਂ ਨੇ ਇਹ ਕਵਿਤਾ ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਦੀ, ਪਰ ਇਹਨੂੰ ਆਪਾਂ ਲਾਗੂ ਕਰਾਂਗੇ ਅੱਜ ਪੰਜਾਬ ਦੇ ਹਾਲਾਤਾਂ ਦੇ ਉੱਤੇ। ਪੰਜਾਬ ਦੀ ਇਨਕਲਾਬੀ ਸਰਕਾਰ, ਭਗਵੰਤ ਮਾਨ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਦੇ ਉੱਤੇ ਮਾਮਲਾ ਪਰਚਾ ਦਰਜ ਕੀਤਾ ਹੈ। ਅਸਲ ਦੇ ਵਿੱਚ ਇਹ ਪਰਚਾ ਦਰਜ ਕੀਤਾ ਗਿਆ ਬਲਕਾਰ ਸਿੱਧੂ, ਜਿਹੜੇ ਕਿ ਪਹਿਲਾਂ ਕਾਂਗਰਸੀ ਸੀਗੇ, ਫਿਰ ਆਪ ਦੇ ਵਿੱਚ ਆਏ, ਇੱਕ ਵਾਰੀ ਰੋਸਰ ਸੇਵਾ ਵੀ ਹੋ ਗਿਆ ਸੀਗਾ। ਉਹਨਾਂ ਦੀ ਸ਼ਿਕਾਇਤ ਕਹਿ ਲਓ ਜਾਂ ਉਹਨਾਂ ਦੇ ਕਹਿਣ ਤੋਂ ਬਾਅਦ ਉਹਨਾਂ ਦੀ ਇੱਕ ਆਡੀਓ ਵਾਇਰਲ ਹੁੰਦੀ ਆ ਉਸ ਤੋਂ ਬਾਅਦ। ਪਰ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਪੰਜਾਬ ਦੀ ਸਰਕਾਰ ਨੇ ਧੱਕੇ ਦੇ ਨਾਲ ਕਿਸੇ ਪੱਤਰਕਾਰ ਦੇ ਖਿਲਾਫ ਪਰਚਾ ਦਿੱਤਾ ਹੋਵੇ, ਕਿਉਂਕਿ ਕਾਨੂੰਨ ਇਹ ਕਹਿੰਦਾ ਕਿ ਜੇਕਰ ਕਿਸੇ ਪੱਤਰਕਾਰ ਦੇ ਖਿਲਾਫ ਕੋਈ ਮੁਕੱਦਮਾ, ਕੋਈ ਪਰਚਾ ਦੇਣਾ ਹੈ ਤਾਂ ਪਹਿਲਾਂ ਉਹਦੇ ਖਿਲਾਫ ਗਜ਼ਟਡ ਅਫਸਰ ਜਾਂਚ ਕਰੇ। ਜਾਂਚ ਹੋਈ ਹੈ, ਕਿਹਦੀ ਜਾਂਚ ਹੋਈ ਹੈ ਜਾਂ ਜਾਂਚ ਕਦੋਂ ਕੀਤੀ ਗਈ ਹੈ, ਇਹ ਸਵਾਲ ਵੱਡੇ ਨੇ। ਉਸ ਤੋਂ ਬਾਅਦ ਪਹਿਲਾਂ ਰਜਿੰਦਰ ਤੱਗੜ ਤੇ ਫਿਰ ਉਸ ਤੋਂ ਬਾਅਦ ਪਠਾਨ ਮਾਜਰਾ ਵਾਲਾ ਮਾਮਲਾ, ਸੰਦੀਪ ਲਾਧੂਕੇ ਵਾਲਾ ਮਾਮਲਾ, ਇਸ ਦੇ ਨਾਲ ABC ਚੈਨਲ ਵਾਲਾ ਮਾਮਲਾ, ਪਾਸ ਨਾ ਦੇਣ ਦਾ ਮਾਮਲਾ, ਇੱਕ ਪੱਤਰਕਾਰ ਰਣਜੀਤ ਗਿੱਲ ਨੇ ਸੱਚ ਬਾਣੀ ਚਲਾਉਂਦੇ ਨੇ, ਉਹਨਾਂ ਦੇ ਉੱਤੇ ਕਿੰਨੇ ਮਾਮਲੇ ਨੇ ਇਸ ਇਨਕਲਾਬੀ ਸਰਕਾਰ ਨੇ ਜਿਹੜੇ ਪੱਤਰਕਾਰਾਂ ਉੱਤੇ ਦਰਜ ਕੀਤੇ ਨੇ ਜਾਂ ਪੱਤਰਕਾਰਾਂ ਦੇ ਨਾਲ ਵਧੀਕੀਆਂ ਕੀਤੀਆਂ ਨੇ। ਇਹ ਹੈ ਹਾਲ ਇੱਕ ਇਨਕਲਾਬੀ ਸਰਕਾਰ ਦਾ।